लो जी अज भी असी जफर इकबाल भाई कोल है ਚੱਕ 73 73 ਵਿੱਚ ਸ਼ਮਾਲੀ ਸ਼ਮਾਲੀ ਜ਼ਿਲ੍ਹਾ ਸਾहिवाल ਜੀ ਤਹਿਸੀਲ ਵੀ ਸਾहिवाल ਤਹਿਸੀਲ ਚ। ਤਹਿਸੀਲ ਵੀ ਸਾहिवाल ਠੀਕ ਹੋ ਗਿਆ ਜੀ ਬੂੰਗਾ ਹਯਾਤ ਰੋਡ ਤੇ ਹੈ ਔਰ ਪਿਛਲੀ ਵੀਡੀਓ 'ਚ ਤੁਹਾਨੂੰ ਵਿਖਾਇਆ ਸੀ ਭਾਈ ਦਾ ਸ਼ੌਕ ਘੋੜੀਆਂ ਦਾ ਔਰ ਅੱਜ ਤੁਹਾਨੂੰ ਵਿਖਾ ਰਹੇ ਬੱਕਰੀਆਂ ਦਾ ਸ਼ੌਕ ਤੇ ਬੱਕਰੀਆਂ ਬਾਰੇ ਜ਼ਫਰ ਭਾਈ ਤੁਸੀਂ ਆਪ ਹੀ ਕੋਈ ਰੋਸ਼ਨੀ ਪਾਓਗੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਇਹ ਸਰ ਆਪਣੇ ਕੋਲ ਜਿਹੜੀ ਬਰੀਡ ਹੈ ਨਾ ਇਹ ਨਾਗਰਾ ਡੱਬਾ ਕਲਰ ਹੈ ਨਾਗਰਾ ਬਰੀਡ ਹੈ। ਇਹ ਇਹਨਾਂ ਦੇ ਵਿੱਚ ਜ਼ਿਆਦਾ ਜਿਹੜੀ ਇਹਨਾਂ ਦੀ ਡੈਕੋਰੇਸ਼ਨ ਹੈ ਜੀ ਇਹ ਹੈ ਸਿਰ ਮੂੰਹ ਸਿੰਘ ਇਹ ਕੰਨ ਇਹਨਾਂ ਦੇ ਅੱਛਾ ਇਹਨਾਂ ਚੀਜ਼ਾਂ ਇਹ ਇਹਨਾਂ ਦੀ ਡੈਕੋਰੇਸ਼ਨ ਹੈ ਜੀ ਜ਼ਿਆਦਾ ਤੇ ਮਤਲਬ ਕੰਨ ਲੰਬੇ ਹੋਣੇ ਚਾਹੀਦੇ ਨੇ ਲੰਬੇ ਹੋਣੇ ਚਾਹੀਦੇ ਚੌੜੇ ਹੋਣੇ ਚਾਹੀਦੇ ਆ ਸਿੰਘ ਜਿਹੜੇ ਚੌੜੇ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਇਹਦੇ ਨੇ ਇਹ ਚਿਪਟੇ ਸਿੰਘ ਸੇਮ ਇਸ ਤਰ੍ਹਾਂ ਹੋਣੇ ਚਾਹੀਦੇ ਇਹ ਮੱਥਾ ਜਿਹੜਾ ਹੈ ਚੌੜਾ ਹੋਣਾ ਚਾਹੀਦਾ ਹੈ ਇਹ ਮੂੰਹ ਦੇਖੋ ਨਾ ਜਿਵੇਂ ਉੱਪਰ ਜੀ 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 ਇਹ ਸ਼ੇਪ ਤੋਤੇ ਨੱਕਾ ਹੋ ਗਿਆ ਤੋਤੇ ਨੱਕਾ ਹੋਣਾ ਚਾਹੀਦਾ ਹੈ ਲੱਤਾਂ ਮੋਟੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੀਆਂ ਜੀ ਠੀਕ ਹੈ ਤੇ ਦੁਮ ਜਿਹੜੀ ਜੀ ਲੰਬੀ ਹੋਣੀ ਚਾਹੀਦੀ ਇਹਨਾਂ ਦੀ ਠੀਕ ਹੈ ਅੱਛਾ ਇਹ ਦੁਮ ਉੱਪਰ ਉੱਠੀ ਹੋਈ ਜਾਂ ਇਸ ਤਰ੍ਹਾਂ ਲੰਬੀ ਦਾ ਕੋਈ ਫਰਕ ਹੈ ਕਨਸੈਪਟ ਐਵੇਂ ਹੁੰਦਾ ਜੀ ਇਹ ਹੁਣ ਬਰੀਡ ਦੇ ਵਿੱਚ ਬੱਕਰਾ ਵਿਆਹ ਦਾ ਜੀ ਇਹਦੀ ਦੁਮ ਐਵੇਂ ਹੀ ਆ ਇਹਨੂੰ ਅਗਰ ਰੋਕ ਦਈਏ ਤੇ ਸਿੱਧੀ ਕਰ ਜਾਏਗਾ ਦੁਮ ਤੇ ਸਿੱਧੀ ਹੁੰਦੀ ਇਹਨਾਂ ਦੀ ਅੱਛਾ 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 ਤੇ ਹੁਣ ਇਹ ਬੱਕਰੀ ਹੀਟ ਤੇ ਆ ਤੇ ਉਹਦੇ ਪਿੱਛੇ ਜਾਂਦਾ ਨਾ ਇਸ ਵਜ੍ਹਾ ਤੋਂ ਇਹ ਦੁਮ ਨੂੰ ਇਸ ਤਰ੍ਹਾਂ ਕੀਤਾ ਇਸਨੇ ਠੀਕ ਹੈ ਅਦਰਵਾਈਜ਼ ਦੁਮ ਸਿੱਧੀ ਹੁੰਦੀ ਜੀ ਦੁਮ ਸਿੱਧੀ ਹੁੰਦੀ ਇਹ ਮੇਨ ਜਿਹੜੀ ਨਾ ਜੀ ਪਾਕਿਸਤਾਨ ਦੇ ਵਿੱਚ ਸਭ ਤੋਂ ਟਾਪ ਤੇ ਬਰੀਡ ਜਾ ਰਹੀ ਹੈ ਦੁੱਧ ਦੇ ਲਿਹਾਜ਼ ਨਾਲ ਹਾਈਟ weight ਦੇ ਲਿਹਾਜ਼ ਨਾਲ ਠੀਕ ਹੈ ਹਾਂਜੀ ਔਰ ਕੀਮਤ ਵੀ ਅੱਜ ਕੱਲ ਇਹਨਾਂ ਦੀ ਕਾਫੀ ਜ਼ਿਆਦਾ ਜਾ ਰਹੀ ਹੈ ਅੱਛਾ ਇਹ ਨਾਗਰਾ ਬਰੀਡ ਦੱਸੀ ਤੁਸੀਂ ਨਾਗਰਾ ਡੱਬਾ ਹੈ ਜੀ ਨਾਗਰਾ ਬਰੀਡ ਹੈ ਇਹ ਨਾਗਰਾ ਡੱਬਾ ਹੈ ਇਹ ਚਾਰ ਦੰਦ ਦੇ ਮੂੰਹ ਦੇ ਵਿੱਚੋਂ ਅੱਛਾ ਬੱਕਰਾ ਜਿਹੜਾ ਹੈ ਠੀਕ ਉਹ ਬੱਚਾ ਹੈ ਉਹ ਤਕਰੀਬਨ ਹੈ 7-8 ਮਹੀਨੇ ਦਾ ਅੱਛਾ ਇਹ ਜਿਹੜਾ ਉਹ ਤੁਹਾਨੂੰ ਦਿਖਾ ਦੇਂਗੇ ਜੀ ਇਹ ਖੀਰਾ ਬੱਚਾ ਹੈ ਇਹ ਇਸੇ ਹੀ ਬੱਕਰੇ ਦਾ ਨਹੀਂ ਇਹਦਾ ਪਿਓ ਹੋਰ ਹੈ ਇਹਦੀ ਮਾਂ ਹੋਏ ਤੇ ਪਿਓ ਇਹਦਾ ਹੋਰ ਸੀ ਅੱਛਾ ਮਾਂ ਇਹਦੀ ਇਹ ਵਾਲੀ ਹਾਂਜੀ ਇਹਦਾ ਭਾਈ ਅੱਗੇ ਇੱਕ ਸੇਲ ਕੀਤਾ ਮੈਂ 2,20,000 ਦਾ ਕਿੰਨੀ ਏਜ ਦਾ ਉਹ ਚਾਰ ਦੰਦ ਸੀ ਅੱਛਾ ਹਾਂਜੀ 2,20,000 ਦਾ ਜੀ 44 ਉਹਦੀ ਹਾਈਟ ਸੀਗੀ ਤੇ ਉਹ ਸੇਲ ਕੀਤਾ ਸੀ ਇਸੇ ਦਾ ਭਰਾ ਸੀਗਾ ਇਹ ਬੱਕਰਿਆਂ ਨੂੰ ਏਡੀ ਅੱਗ ਕਿਉਂ ਲੱਗੀ 2,20,000 ਦਾ 2 ਲੱਖ ਦੀ ਉਹ ਅਸੀਂ ਕਿਸੇ ਨੂੰ ਘੋੜੀ ਸੇਲ ਕਰਨ ਵਾਸਤੇ 2 ਲੱਖ ਤੋਂ ਜ਼ਿਆਦਾ ਕੀਮਤ ਵਾਲੇ ਵੀ ਆ ਜੀ ਬੱਕਰੇ ਤੇ ਹੁਣ 10-10 15-15 ਲੱਖ ਚ ਸੇਲ ਹੋ ਰਹੇ ਨੇ ਤੇ ਸਾਰਾ ਇਹਦੀ ਡੈਕੋਰੇਸ਼ਨ ਤੇ ਡਿਪੈਂਡ ਕਰਦਾ ਹੈ ਜੀ ਖੂਬਸੂਰਤੀ ਤੇ ਹਾਈਟ ਦੇ ਉੱਤੇ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈ ਨਹੀਂ ਇਹ ਇੰਨੀ ਨਾਯਾਬ ਹੋ ਗਈ ਇਹ ਨਸਲ ਜਾਨਵਰ ਥੋੜੇ ਨੇ ਤਾਂ ਵਾਸਤੇ ਨਹੀਂ ਨਾਯਾਬ ਦੇਖੋ ਇਹ ਕਈ 100 ਜਾਨਵਰਾਂ ਦੇ ਵਿੱਚੋਂ ਕੋਈ 1-2 ਜਿਹੜੇ ਨਿਕਲਦੇ ਨੇ ਜਿਨ੍ਹਾਂ ਦੀ ਹਾਈਟ weight ਜ਼ਿਆਦਾ ਹੁੰਦਾ ਹੈ ਡੈਕੋਰੇਸ਼ਨ ਪੂਰੀ ਹੁੰਦੀ ਉਹ ਬੱਚਾ ਦੇਖੋ ਨਾ ਤੁਸੀਂ ਜੀ ਜੀ 7-8 ਮਹੀਨੇ ਦਾ ਬੱਚਾ ਹੈ ਹੁਣ ਜੀ ਤੇ ਹਾਈਟ ਇਹਦੀ ਤਕਰੀਬਨ ਮੇਰਾ ਖਿਆਲ ਆ ਕੋਈ 37-38 ਦੇ ਲਾਗੇ ਤੇ ਚਲੀ ਗਈ ਹੋਏਗੀ ਮਾਸ਼ਾਅੱਲਾ ਹਾਂਜੀ ਔਰ ਉਹਦਾ ਨੱਕ ਸਿਰ ਮੂੰਹ ਹਰ ਚੀਜ਼ ਦੇਖੋ ਤੁਸੀਂ ਕਿਸ ਤਰ੍ਹਾਂ एक अच्छी बकरी नागरा बकरी इसी नस्ल दी ਦੁੱਧ ਕਿੰਨਾ ਕਰ ਜਾਂਦੀ ਦੁੱਧ ਜੀ ਜਿਹੜੇ ਆ ਵੈਸੇ ਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚੱਲਦਾ ਹੈ ਲੇਕਿਨ ਬੱਕਰੀ ਕੋਲ ਦੁੱਧ 3 ਕਿਲੋ ਬਹੁਤ ਜ਼ਿਆਦਾ ਹੁੰਦਾ ਇੱਕ ਟਾਈਮ ਦਾ ਇੱਕ ਟਾਈਮ 3 ਕਿਲੋ ਤੱਕ ਦੇ ਦਿੰਦੀਆਂ ਜੀ ਠੀਕ ਇਸ ਤੋਂ ਉੱਤੇ ਵਾਲਾ ਤੇ ਝੂਠ ਹੀ ਹੁੰਦਾ ਹੈ ਜੀ 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 ਉਹ ਤੇ ਫਿਰ ਜੋ ਮਰਜ਼ੀ ਕਹੀ ਜਾਣ ਜੀ ਲੇਕਿਨ ਦਿੰਦੀਆਂ ਇੰਨੀਆਂ ਕਿ ਨਾਰਮਲ ਜਿਹੜੀ ਰੂਟੀਨ ਚ 2 ਕਿਲੋ ਤੱਕ ਜਾਂਦੀਆਂ ਨੇ ਅੱਛੀਆਂ ਬੱਕਰੀਆਂ 3 ਕਿਲੋ ਤੱਕ ਚਲੀਆਂ ਜਾਂਦੀਆਂ ਅੱਛਾ ਇਹਨਾਂ ਵਿੱਚ ਜਿਹੜੇ ਤੁਸੀਂ ਦੱਸ ਰਹੇ ਹੋ ਜੀ 2 ਲੱਖ ਦਾ ਤੇ ਤੁਸੀਂ ਸੇਲ ਕੀਤਾ ਹਾਂਜੀ ਉਹ ਜਿਹੜਾ 4 ਲੱਖ 10 ਲੱਖ 15 ਲੱਖ ਦਾ ਹੁੰਦਾ ਉਹ ਵੀ ਇੰਨੇ ਵਾਲਾ ਹੀ ਸੀਗਾ ਜੀ ਉਹ ਅੱਗੇ ਜਾ ਕੇ ਇਵੇਂ ਹੀ ਵਿਕਿਆ ਹੈ ਸਾਡੇ ਕੋਲ ਸਿਰਫ ਇੱਥੇ ਨਾ ਸਾਡੇ ਨਜ਼ਦੀਕ ਕੋਈ ਬਰੀਡਰ ਨਹੀਂ ਹੈ ਉਹ ਲੋਕ ਬੱਕਰੀਆਂ ਕ੍ਰਾਸ ਕਰਾਉਂਦੇ ਜ਼ਿਆਰੀਆਂ ਕਮਜ਼ੋਰ ਸੀ ਬਹੁਤ ਜ਼ਿਆਦਾ ਹਾਈਟ ਬਹੁਤ ਸੀਗੀ ਅੱਛਾ ਖੂਬਸੂਰਤ ਬੜਾ ਸੀ ਲੇਕਿਨ ਕਮਜ਼ੋਰ ਸੀ ਇਸ ਵਜ੍ਹਾ ਤੋਂ ਫਿਰ ਸਾਥ ਸੀ ਤੇ ਉਸੇ ਰੇਟ 'ਚ ਸੇਲ ਕੀਤਾ ਫਿਰ ਅੱਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਜਿਸ ਉਹਨਾਂ ਸਾਂਭਿਆ ਹੈ ਜੀ ਜੀ ਅੱਗੇ ਇਸੇ ਰੇਟ 'ਚ ਚਲਾ ਜਾਣਾ ਸੀਗਾ ਸਹੀ ਸੀ ਜਿਸ ਤਰ੍ਹਾਂ ਉਹਦੀ ਸਾਂਭ ਹੁੰਦੀ ਜਾਏਗੀ ਗੋਸ਼ਤ ਜੀ ਹੁੰਦਾ ਜਾਏਗਾ ਜੀ ਰੇਟ ਵੱਧਦਾ ਜਾਏਗਾ ਹਾਈਟ ਤੇ ਦੇਖੋ ਇਹ ਪੱਠ ਹੈ ਨਾ ਜੀ ਇਹ ਵੀ ਖੀਰੀ ਦੋਂਦੀ ਪੱਠ ਹੈ ਜੇ ਜੀ ਕ੍ਰਾਸ ਨਹੀਂ ਹੋਈ ਜੀ ਜੀ ਦਿਖਾਣਾ ਤੁਹਾਨੂੰ ਜੀ
ਇਹ ਦੋਂਦੀ ਹੈ ਜੀ ਪੱਠ, ਅੱਛਾ, ਤੇ ਕ੍ਰਾਸ ਨਹੀਂ ਹੋਈ ਅਜੇ, ਥੱਲੇ ਨੇ ਦੁੱਧ ਹੀ ਲਾਇਆ, ਦੇਖੋ ਤੁਸੀਂ। ਕ੍ਰਾਸ ਅਜੇ ਨਹੀਂ ਹੋਈ ਨਹੀਂ, ਤੇ ਦੁੱਧ ਲਾਇਆ ਹੈ। ਹਾਂਜੀ, ਇਹ ਅੱਛੀ ਬਰੀਡ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ, ਦੇਖੋ ਤੁਸੀਂ ਇਹਦੇ ਥੱਲੇ। ਹਾਂ, ਔਰ ਇਸ ਦੀ ਹਾਈਟ ਜਿਹੜੀ ਨਾ 40 ਦੇ ਕਰੀਬ ਹੈ ਹੁਣ। ਮਾਸ਼ਾਅੱਲਾ। ਕਿੰਨੀ ਹਾਈਟ ਕਰ ਜਾਏਗੀ ਇਹ? ਇਹ 42 ਤੱਕ ਜਾਏਗੀ ਜੀ ਮੇਰਾ ਖਿਆਲ ਹੈ। ਠੀਕ ਹੈ। ਹੁਣ ਮਹਿੰਗਾਈ ਦਾ ਦੌਰ ਹੈ ਔਰ ਹਰ ਬੰਦਾ ਚਾਹੁੰਦਾ ਹੈ ਕਿ ਯਾਰ ਮੈਂ ਕੁਛ ਨਾ ਕੁਛ ਐਸਾ ਬਿਜ਼ਨਸ, ਐਸਾ ਕੰਮ ਕਰ ਲਵਾਂ ਜਿੱਥੇ ਤੂੰ ਮੈਨੂੰ ਚਾਰ ਆਨੇ ਚੰਗੇ ਜੀ ਜੀ। ਆ ਜਾ। ਤੇ ਬਜ਼ਾਇਰ ਤੇ ਬੱਕਰੀਆਂ ਲੱਗਦਾ ਹੈ ਕਿ ਯਾਰ ਇਹਨਾਂ 'ਚ ਨਾ ਬਹੁਤਾ ਜ਼ੋਰ ਚਾਹੀਦਾ ਹਾਂਜੀ ਤੇ ਨਾ ਬਹੁਤਾ ਖਰਚਾ ਚਾਹੀਦਾ, ਜੀ ਨਾ ਜੀ। ਬਹੁਤੀ ਜਗ੍ਹਾ ਚਾਹੀਦੀ ਹੈ। ਕੀ ਖਿਆਲ ਹੈ, ਇਹ ਵਾਕਈ ਇਸੇ ਤਰ੍ਹਾਂ ਹੀ ਹੈ? ਬੱਕਰੀਆਂ ਦੇ ਵਿੱਚ ਖਰਚਾ ਚਾਹੀਦਾ ਹੈ ਜੀ, ਕਿ ਦੂਸਰੇ ਜਾਨਵਰਾਂ ਦੀ ਸੰਭਾਲ ਜ਼ਰਾ ਆਸਾਨ ਹੈ, ਤੇ ਬੱਕਰੀਆਂ ਵਾਸਤੇ ਜਿਹੜਾ ਨਾ ਜੀ, ਇਹਨਾਂ ਵਾਸਤੇ ਤਾਂ ਸਪੈਸ਼ਲ ਚਾਹੀਦਾ, ਖਾਸ ਕਰ ਇਹ ਜਿਹੜੀ ਬਰੀਡ ਆ, ਜੀ ਦੇਸੀ ਬਰੀਡ ਜਿਹਨੂੰ ਅਸੀਂ ਕਹਿੰਦੇ ਜੀ। ਆ, ਉਹਦੇ ਵਾਸਤੇ, ਕਿਉਂਕਿ ਇਹਨਾਂ 'ਚ ਨਖਰੇ ਬਹੁਤ ਜ਼ਿਆਦਾ ਹੁੰਦੇ ਨੇ, ਹਰ ਚੀਜ਼ ਖਾਂਦੀਆਂ ਕੋ ਨਹੀਂ ਹੈ। ਅੱਛਾ। ਤੇ ਆਮ ਆ ਜਿਹੜੀਆਂ ਚੀਜ਼ਾਂ ਨੇ, ਹੁਣ ਇਹਨਾਂ ਗਿਆ ਨਰਮਾ ਹੈ, ਕਪਾਹ ਸੁੱਟੀ, ਇਹ ਖਾ ਰਹੀਆਂ ਨੇ, ਇਹ ਚੀਜ਼ਾਂ ਖਾਂਦੀਆਂ ਨੇ। ਹੁਣ ਤੇ ਮਾਡਰਨ ਨੇ, ਉਹਦੇ ਵਿੱਚ ਲੋਕ ਜਿਹੜੇ ਫੀਡ ਦੇ ਰਹੇ ਨੇ ਬੱਕਰੀਆਂ ਨੂੰ, ਜੀ ਜੀ। ਪੱਠੇ ਪਾਉਂਦੇ ਨਹੀਂ ਹੈ, ਫੀਡ ਹੀ ਦਿੰਦੇ ਨੇ ਸਿਰਫ, ਅੱਛਾ। ਜਿਨ੍ਹਾਂ ਕੋਲ ਇਹ ਨਹੀਂ ਹੈ। ਲੇਕਿਨ ਸਾਡੇ ਕੋਲ ਤੇ ਇੱਥੇ ਫਿਰ ਆਪਣੇ ਪੱਠੇ ਹੁੰਦੇ ਨੇ, ਉਹ ਲੇਕਿਨ ਇਹ ਆ ਕਿ ਅੱਛਾ ਹੀ ਇਹਨਾਂ ਨੂੰ ਖੁਰਾਕ ਦੇਣੀ ਪੈਂਦੀ, ਫਿਰ ਹੀ ਤਿਆਰ ਹੁੰਦੀਆਂ ਨੇ। ਤਿਆਰ, ਯਾਨੀ ਅਗਰ ਜੇ ਹਰਾ ਚਾਰਾ ਨਹੀਂ ਵੀ ਹੈ ਤੇ ਫੀਡ ਤੇ ਵੀ ਤਿਆਰ ਹੋ ਫੀਡ ਤੇ ਤਿਆਰ ਹੋ ਸਕਦੀਆਂ ਜੀ। ਫੀਡ ਜਿਹੜੀ ਉਹ ਤਕਰੀਬਨ ਇੱਕ ਜਿਹੜਾ ਨਾ 40 ਤੋਂ 50 ਕਿਲੋ ਦਾ ਜਾਨਵਰ, ਜੀ ਜੀ, ਉਹ ਤਕਰੀਬਨ 1 ਤੋਂ 1.5 ਕਿਲੋ ਡੇਲੀ ਖਾਂਦਾ ਹੈ। ਅੱਛਾ। ਉਹ ਜ਼ਿਆਦਾ ਹੁਣ ਉਹੀ ਖਾ ਰਹੇ ਨੇ, TMR ਦੇ ਨਾਮ ਤੋਂ ਫੀਡ ਆਂਦੀ ਹੈ, ਜੀ ਜੀ ਜੀ। ਉਹ ਇਸਤੇਮਾਲ ਕਰਾਉਂਦੇ ਨੇ। ਇਹ ਡਾਕਟਰ ਸਾਹਿਬ ਕੀ ਕਰ ਰਹੇ ਨੇ? ਡਾਕਟਰ ਸਾਹਿਬ ਵੈਕਸੀਨ ਕਰ ਰਹੇ ਜੀ। ਡਾਕਟਰ ਸਾਹਿਬ ਕਾਹਦੀ ਵੈਕਸੀਨ ਕਰ ਰਹੇ ਹੋ? ਇਹ CCP ਦੀ ਵੈਕਸੀਨੇਸ਼ਨ ਹੋ ਰਹੀ ਹੈ ਜੀ। अस्सलाम वालेकुम डॉक्टर साहब, जनाब ਦਾ ਤਾਰਫ ਵੀ ਹੋ ਜਾਏ। ਮੇਰਾ ਨਾਮ ਰਊਫ ਅਹਿਮਦ, ਇੱਥੇ ਸਰਕਾਰੀ ਹਸਪਤਾਲ ਵਿੱਚ। ਠੀਕ ਹੈ, 73 ਵਿੱਚ ਹੀ। ਹਾਂਜੀ, ਇੱਥੇ ਇਸੇ ਪਿੰਡ ਦੇ ਵਿੱਚ ਹਸਪਤਾਲ ਸਰਕਾਰੀ ਜਾਨਵਰਾਂ ਦਾ, ਠੀਕ ਠੀਕ ਠੀਕ, ਬਤੌਰ ਵੈਟਰਨਰੀ ਸਿਸਟਮ। ਮਾਸ਼ਾਅੱਲਾ। ਔਰ ਉਹ ਇਹ ਸਰਕਾਰੀ ਤੌਰ ਤੇ ਹੀ ਹੋ ਰਹੀ ਹੈ ਇਹਨਾਂ ਹਾਂਜੀ ਦੀ? ਹਾਂਜੀ, ਸਰਕਾਰੀ ਵੈਕਸੀਨ। ਇਹ ਫਿਰ ਤੁਸੀਂ ਆਪੇ ਹੀ ਸਰਵੇ ਕਰਕੇ ਤੇ ਲਗਾ ਦਿੰਦੇ ਹੋ ਜਾਂ ਇਹ ਤੁਹਾਨੂੰ ਫਿਰ ਕਾਲ ਕਰਦੇ ਨੇ? ਨਹੀਂ ਜੀ, ਇਹ ਗਵਰਨਮੈਂਟ ਦਾ ਸ਼ਡਿਊਲ ਹੁੰਦਾ ਹੈ। ਉਹਨਾਂ ਅੱਛਾ। ਹਰ ਮੌਸਮ ਦਾ ਸ਼ਡਿਊਲ ਦਿੱਤਾ ਹੈ, ਇਸ ਮਹੀਨੇ ਇਹ ਲੱਗਣੀ, ਅੱਛਾ। ਇਸ ਮਹੀਨੇ ਦੇ ਵਿੱਚ ਇਹ ਵੈਕਸੀਨ ਲੱਗਣੀ, ਦੂਸਰੇ ਮਹੀਨੇ ਵਿੱਚ ਦੂਸਰੀ ਲੱਗਣੀ। ਇਸ ਠੀਕ ਤਰ੍ਹਾਂ ਹੁਣ ਸਰਦੀਆਂ ਆ ਰਹੀਆਂ ਨੇ, ਇਹਨਾਂ ਨੂੰ CCP ਦੀ ਵੈਕਸੀਨ ਲੱਗ ਰਹੀ ਹੈ ਬੱਕਰੀਆਂ ਨੂੰ। ਅੱਛਾ। CCP ਹੁੰਦੀ ਹੈ ਕੰਟੇਜੀਅਸ ਕੈਪਰਾਈਨ ਪਲੋਰੋਨਮੋਨੀਆ, ਯਾਨੀ ਕਿ ਨਮੋਨੀਆ ਜਿਹੜੀ ਠੰਡ ਨਹੀਂ ਹੋ ਜਾਂਦੀ ਬੱਕਰੀਆਂ ਨੂੰ, ਜੀ ਜੀ। ਨਮੋਨੀਆ, ਠੰਡ, ਸਿੰਡੀ ਵਗੈਰਾ ਲੱਗ ਜਾਂਦੀ ਹੈ, ਉਸ ਚੀਜ਼ ਦੀ ਵੈਕਸੀਨ ਹੋ ਰਹੀ ਹੈ। ਠੀਕ ਹੈ। ਇਹ ਇਹ ਵੱਡੇ ਜਾਨਵਰਾਂ ਨੂੰ ਗੱਲ ਕੁਛ ਵੀ ਲੱਗ ਰਹੀ ਹੈ। ਗਵਰਨਮੈਂਟ ਦੀ ਤਰਫੋਂ ਇਹ ਫ੍ਰੀ ਹੈ? ਹਾਂਜੀ ਗੁਰਪ੍ਰੀਤ। यानी कि अगर जो बंदा नहीं लगवांदा अपनी नाइली तो नहीं लगवांदा कि उन्हें पता नहीं है कि इस ਹਾਂਜੀ ਹਾਂਜੀ, सीजन ਨਹੀਂ में? ਅਸੀਂ ਪੂਰੇ ਪਿੰਡ ਵਿੱਚ ਐਲਾਨ ਕਰਾਈਦਾ, ਅਸੀਂ ਡੋਰ ਟੂ ਡੋਰ ਜਾਈਦਾ, ठीक ਕਿਸੇ ਘਰ ਦੇ ਵਿੱਚ ਜਾਈਦਾ, ਹਰ ਬੰਦੇ ਨੂੰ ਟੱਚ ਕਰੀਦਾ। ਅਗਰ ਕੋਈ ਕੁਦਰਤੀ ਤੌਰ ਤੇ ਨਾ ਮਿਲੇ, ਮਿਲੇ ਨਾ ਬੰਦਾ, ਫਿਰ ਤੇ ਰਹਿ ਜਾਂਦਾ, जी जी, ਅਦਰਵਾਈਜ਼ ਅਸੀਂ ਨਹੀਂ ਛੱਡੀਦਾ ਬੰਦਾ ਕੋਈ। बहुत अच्छा। जफर भाई, एक बंदा सांभदा है बकरियां, मैं बड़ा सुनया है कि जी बकरियां चराई ना होवे ते बकरियां नहीं समझदियां, सारा जी, जी। दिन एक बंदा मगर होवे ते चराई करावे। हुण चराई वास्ते ते जमीनां भी कोई नहीं बचियां। ਜੀ ਜੀ, ਕੋਈ ਚਰਾਈ ਦਾ ਤੇ ਏਡਾ ਜ਼ਿਆਦਾ ਕੋਈ ਨਹੀਂ, ਅਸੀਂ ਤੇ ਕਦੀ ਨਹੀਂ ਜੀ ਚਰਾਈਆਂ ਇਹ। अच्छा। ਤੇ ਲੇਕਿਨ ਇਹ ਕਿ ਇਹਨਾਂ ਨੂੰ ਜਗ੍ਹਾ ਖੁੱਲੀ ਹੋਣੀ ਚਾਹੀਦੀ, ਫਿਰਦੀਆਂ ਤੁਰਦੀਆਂ ਰਹਿਣ। ਦੇਖੋ ਖੁੱਲੀਆਂ ਨੇ ਇੱਥੇ, ठीक है। ਤੇ ਜ਼ਰਾ ਸਾਰਾ ਦਿਨ ਅਗਰ ਵੱਜੀਆਂ ਰਹਿਣ ਤੇ ਫਿਰ ਇਹਨਾਂ ਦੇ ਵਿੱਚ ਹੈ ਮਸਲੇ ਮਸਾਇਲ। ਥੋੜਾ ਜਿਹਾ ਇਹਨਾਂ ਨੂੰ ਖੁੱਲਾ ਮਾਹੌਲ ਮਿਲਣਾ ਚਾਹੀਦਾ ਕਿ ਫਿਰਦੀਆਂ ਤੁਰਦੀਆਂ ਰਹਿਣ, ਫਿਰ ਠੀਕ ਨੇ। ਚਰਾਈ ਦੀ ਲਾਜ਼ਮੀ ਨਹੀਂ ਹੈ, ਹੁਣ ਤੇ ਕੋਈ ਵੀ ਚਰਾਈ ਨਹੀਂ, ਹੁਣ ਤੇ ਜਦੀਦ ਫਾਰਮ ਬਣ ਰਹੇ ਨੇ ਜਿਹਦੇ ਵਿੱਚ ਸਿਰਫ ਫੀਡ ਹੀ ਇਸਤੇਮਾਲ ਹੋ ਰਹੀ ਹੈ। ਚਾਰੇ ਦਾ ਤਾਂ ਕਨਸੈਪਟ ਹੀ ਖਤਮ ਹੋ ਗਿਆ ਨਾ ਜੀ। ठीक हो गया। अच्छा, मैं एक बकरी ले ली, बड़ी अच्छी नागरा बकरी, तुसी मैंने गाइड किया ते मैं रख ली, ते एक बकरा भी ले लिया, जी जी। एक बच्चा हो गया। हुण मैं ते इस टारगेट ते लेके रखे यार, मैं ते 10 लाख ਦਾ ਹੀ ਵੇਚਣਾ ਹੈ, ਤੇ ਉਹ ਕਿਵੇਂ ਬਣੇਗਾ 10 ਲੱਖ ਦਾ, ਤੇ ਨਹੀਂ ਜੀ, ਕਿੰਨੀ ਏਜ ਵਿੱਚ ਜਾ ਕੇ ਬਣੇਗਾ? 10 ਲੱਖ ਦਾ ਬਣਾਉਣ ਵਾਸਤੇ ਪਹਿਲੇ ਤੁਹਾਨੂੰ ਜਿਹੜੀ ਨਾ ਬਰੀਡ ਉਹ ਲੈਣੀ ਪਏਗੀ ਜਿਸ ਚ 10 ਲੱਖ ਵਾਲਾ ਨਿਕਲੇ। ਠੀਕ ਹੈ। ਠੀਕ ਹੈ, ਉਸ ਲੈਵਲ ਦੀਆਂ ਬੱਕਰੀਆਂ ਔਰ ਉਸ ਲੈਵਲ ਦੇ ਬੱਕਰੇ ਕੋਲੋਂ ਕ੍ਰਾਸ ਹੋਏਗੀ ਤੇ ਉਹ ਅੱਗੇ ਜਿਹੜਾ 10 ਲੱਖ ਦਾ ਬਣੇਗਾ। ਹਾਂਜੀ, ਜਾਂ ਇਸ ਤਰ੍ਹਾਂ ਹੈ ਕਿ ਇੱਕ ਨਾਰਮਲ ਬੱਕਰੀ ਲੈ ਕੇ ਤੁਸੀਂ ਅੱਛੇ ਬੱਕਰਿਆਂ ਕੋਲੋਂ ਕ੍ਰਾਸ ਕਰਾਉਂਦੇ ਰਹੋ ਤੇ 3rd ਜਨਰੇਸ਼ਨ ਤੇ ਜਾ ਕੇ ਉਹਦੇ ਵਿੱਚ ਚੇਂਜਿੰਗਸ ਆ ਜਾਣਗੀਆਂ ਤੇ ਉਸ ਲੈਵਲ ਤੇ ਚਲੀ ਜਾਏਗੀ। ਠੀਕ ਹੋ ਗਿਆ। ਇੱਕ ਪੁਆਇੰਟ ਤਾਂ ਇਹ ਹੋ ਗਿਆ ਕਿ ਨਸਲ ਉਸ ਟਾਈਪ ਦੀ ਹੋਣੀ ਜੀ, ਨਸਲ ਉਸ ਚਾਹੀਦੀ ਹੈ ਕਿ type ਜਿਹਦੇ ਚ ਹੱਥ ਪੈਰ ਮਜ਼ਬੂਤ ਹੋਣ, ਹਾਂਜੀ। ਬਾਕੀ ਅਲਾਮਾਤ ਸਾਰੀਆਂ ਹੋਣ। ਦੂਸਰੀ ਇਹ ਕਿ ਮੇਰੇ ਖਿਆਲ ਚ ਉਹ ਮੋਟਾ ਹੋਣਾ ਚਾਹੀਦਾ ਉਸ ਨੂੰ। ਮੋਟੇ ਦਾ ਕਨਸੈਪਟ ਤੇ ਜੀ, ਮੋਟਾ ਤੇ ਫਿਰ ਉਹ ਕਰਨਾ ਜਿਹੜੇ ਖੁਰਾਕ ਦੋਗੇ ਹੋ ਜਾਏਗਾ ਮੋਟਾ, ਲੇਕਿਨ ਮੇਨ ਚੀਜ਼ ਹੈ ਬਰੀਡ ਔਰ ਉਹਦੇ ਓਵਰਆਲ ਜਿਹੜਾ ਨਾ ਸਪੈਸੀਫਿਕੇਸ਼ਨਸ, ਕਿ ਉਹਦਾ ਹਾਈਟ, ਲੈਂਥ, ਉਹਦੀ ਜਿਹੜੀ ਖੂਬਸੂਰਤੀ ਹੈ ਉਹ ਕਿਵੇਂ ਦੀ ਹੈ, ਉਸ ਤੇ ਉਹਨੇ ਵਿਕਣਾ ਹੈ।
ਉਸ ਤੇ ਵਿਕਣਾ ਹੈ। ਹਾਂਜੀ ਉਹ ਕਿਸ ਏਜ ਵਿੱਚ ਜਾ ਕੇ ਵਿਕੇਗਾ, ਜਾਂ ਸਟਾਰਟ ਵਿੱਚ ਹੀ ਸ਼ਿਕਾਰੀ ਵੇਖ ਲੈਂਦੇ ਜਿਹੜੇ ਨੇ? ਖੂਬਸੂਰਤ ਜਾਨਵਰ ਨੇ ਜੀ, ਜਿਹੜੇ ਸ਼ਿਕਾਰੀ ਲੋਕ ਨੇ, ਉਹਨਾਂ ਨੂੰ ਤਾਂ ਖੈਰ ਪਤਾ ਲੱਗ ਜਾਂਦਾ ਹੈ ਛੋਟੇ ਤੋਂ ਹੀ। ਹੂੰ ਲੇਕਿਨ ਜ਼ਿਆਦਾ ਜਿਹੜੇ ਨੇ ਜੀ, ਇਹ ਆਪਣੀ ਡੈਕੋਰੇਸ਼ਨ ਪੂਰੀ ਕਰਦੇ ਬੱਚੇ, ਇਹ ਜੀ। 2 ਦੰਦ ਤੇ ਜਾ ਕੇ ਕਰਦੇ ਨੇ। 2 ਦੰਦ ਤੇ ਜਾ, ਹਾਂਜੀ ਠੀਕ ਹੈ। ਇਹ ਹੁਣ ਇੱਕ ਆ ਬੱਕਰੀ ਖਲੋਤੀ ਤੁਹਾਡੀ, ਇਹ ਚਿੱਟੀ, ਜੀ, ਇਹ ਤਾਂ ਟੈਡੀ ਹੈ ਜੀ। ਇਹ ਟੈਡੀ ਹੈ, ਹਾਂਜੀ ਠੀਕ ਹੈ। ਲੇਕਿਨ ਤੁਸੀਂ ਇਹ ਅਗਰ ਇਸ ਬਰੀਡਰ ਤੋਂ ਹੋ ਗਈ ਕ੍ਰਾਸ, ਇਹ ਮਿਕਸ ਆ ਜਾਣਗੇ ਬੱਚੇ ਇਹਦੇ ਨਾਲ, ਠੀਕ ਹੈ, ਦੋਗਲੇ ਆ ਜਾਣਗੇ। ਦੋਗਲੇ ਆ ਲੇਕਿਨ ਇਹ ਜ਼ਿਆਦਾ ਅਸੀਂ ਵੱਡੇ ਬਰੀਡਰਾਂ ਕੋਲੋਂ ਕਰਾਉਂਦੇ ਨਹੀਂ ਆ ਜੀ, ਫਿਰ ਬੱਕਰੀਆਂ ਨੂੰ ਨਾ ਸੂਣ ਵਾਸਤੇ ਲੱਗਦੇ ਟਾਈਮ ਪ੍ਰੋਬਲਮਸ ਆਉਂਦੀਆਂ। ਪ੍ਰੋਬਲਮ ਆਉਂਦੀਆਂ ਨੇ, ਹਾਂ। ਇਹ ਅਲੱਗ ਤੋਂ ਇਹਨੂੰ ਪ੍ਰੈਗਨੈਂਟ ਜੀ, ਕਰਾ ਲਿਆ ਤੁਸੀਂ, ਬਹੁਤ ਅੱਛੇ। ਪਾਣੀ ਦਾ ਕੀ ਇੰਤਜ਼ਾਮ ਹੁੰਦਾ ਇਹਨਾਂ ਦਾ? ਪਾਣੀ ਇਹਨਾਂ ਵਾਸਤੇ ਆ ਵੇਖੋ, ਬਾਲਟੀਆਂ ਦੇ ਵਿੱਚ ਰੱਖਿਆ ਹੈ, ਠੀਕ ਤੇ ਹੈ, ਵੈਸੇ ਵੀ ਇਹ ਖੁੱਲੀਆਂ ਫਿਰਦੀਆਂ ਰਹਿੰਦੀਆਂ ਨੇ, ਆਪਣੀ ਆਪ ਮਰਜ਼ੀ ਹੀ ਪੀ ਨਾਲ, ਲੈਂਦੀਆਂ ਜਦੋਂ ਇਹਨਾਂ ਦਾ ਦਿਲ ਕਰੇ। ਯਾਨੀ ਕਿ ਖੁੱਲਾ ਹੋਣਾ ਲਾਜ਼ਮੀ ਹੈ ਇਹਨਾਂ ਹਾਂਜੀ ਵਾਸਤੇ। ਖੁੱਲਾ ਜੀ। ਬਾਕੀ ਵੰਡਾ ਵਗੈਰਹ ਵੀ ਕੋਈ ਖਵਾ ਰਹੇ ਹੋ ਇਹਨਾਂ ਨੂੰ? ਨਹੀਂ ਜੀ, ਵੰਡਾ ਕੋਈ ਨਹੀਂ ਖਵਾ ਰਹੇ। ਵੰਡਾ ਕਤਨ ਨਹੀਂ, ਨਹੀਂ, ਹਰਾ ਚਾਰਾ ਹੀ ਚੱਲਦਾ। ਦਾਣੇ ਸ਼ਾਨੇ ਅਸੀਂ ਇਸਤੇਮਾਲ ਕਰਵਾਣੇ ਜੀ ਇਹਨਾਂ ਨੂੰ। ਗੰਦਮ ਇਸਤੇਮਾਲ ਕਰਵਾ ਦੇ ਦੀ ਆ। ਖੁਸ਼ਕ ਜਾਂ ਬੇ ਕੇ? ਨਹੀਂ ਨਹੀਂ, ਖੁਸ਼ਕ ਹੈ। ਖੁਸ਼ਕੀ, ਹਾਂਜੀ। ਉਸ ਤੋਂ ਬਾਅਦ ਸਾਡੇ ਜਦੋਂ ਮਟਰ ਦਾ ਮੌਸਮ ਹੁੰਦਾ ਵਾ, ਮਟਰ ਖਵਾ ਦੇਈਦੇ ਨੇ। ਅੱਛਾ, ਯਾਨੀ ਸਾਡੇ ਜ਼ਿਮੀਂਦਾਰਾਂ ਕੋਲ ਜਿਹੜੀ ਚੀਜ਼ ਮੱਕੀ ਆ ਜਾਏ, ਮੱਕੀ ਖਵਾ ਦੇਈਦੀ ਖਵਾ ਹੈ। ਦੇਈਦੀ ਹੈ। ਸਪੈਸ਼ਲ ਵੰਡਾ ਕੋਈ ਨਹੀਂ ਇਸਤੇਮਾਲ ਕਰਵਾਣੇ। ਇਹ ਕਿੰਨੇ, ਇੱਕ ਜਾਨਵਰ ਇੱਕ ਦਿਨ ਵਿੱਚ ਕਿੰਨੀ ਕੁ ਕਣਕ ਖਾ ਸਕਦਾ ਹੈ? ਕਿਉਂਕਿ ਅਕਸਰ ਸੁਣਿਆ ਕਣਕ ਬਹੁਤੀ ਖਾ ਲਈ ਤੇ ਨਹੀਂ, ਇਹ ਵੱਡੇ ਜਿਹੜੇ ਬੱਕਰੇ ਨੇ ਇਹ 1 ਕਿਲੋ ਤੱਕ ਖਾ ਜਾਂਦੇ ਆ, ਠੀਕ ਹੈ। ਤੇ ਛੋਟੇ ਜਿਹੜੇ ਉਹਨਾਂ ਨੂੰ ਥੋੜੀ ਆ। ਲੇਕਿਨ ਅਸੀਂ ਕਦੀ ਇਸ ਤਰ੍ਹਾਂ ਨਹੀਂ ਵਜਨ ਅੰਦਾਜ਼ੇ ਨਹੀਂ ਇਹਨਾਂ ਦੇ ਅੱਗੇ ਸੁੱਟ ਦੇਈਦੀ ਆ, ਜਿਹੜੀ ਜਿਹੜੇ ਹਿੱਸੇ ਆ ਜੇ ਖਾ ਲੈਂਦਾ ਹੈ। ਸਹੀ 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 ਸਹੀ। ਉਹ ਮੈਂ ਇਹ ਵੀ ਸੁਣਿਆ ਨਾ, ਕੋਈ ਅਫਾਰਾ ਹੋ ਜਾਂਦਾ ਹੈ ਜਾਂ ਬਹੁਤੀ ਖਾ ਲਈ ਤਾਂ। ਉਹ ਉਹਨਾਂ ਨੂੰ ਜ਼ਿਆਦਾ ਹੁੰਦਾ ਜਿਨ੍ਹਾਂ ਨੇ ਨਾ ਖਾਧੀ ਹੋਵੇ। ਜਿਹੜੇ ਲਗਾਤਾਰ ਖਾ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਏਡਾ ਮਸਲਾ ਹੈ, ਤੇ ਨਾਲੇ ਜਿੰਨੀ ਕੀ ਖਾ ਸਕਦੇ ਉਨੀ ਕੀ ਖਾਂਦੇ ਨੇ ਇੱਥੇ। ਅਸੀਂ ਤੇ ਐਵੇਂ ਹੀ ਅੰਦਾਜ਼ੇ ਨਾਲ ਹੀ ਪਾ ਦਈਦੀ ਇਹਨਾਂ ਨੂੰ। ਸਹੀ ਸਹੀ ਸਹੀ। ਲੋ ਜੀ, ਜਿੰਨਿਆਂ ਕੋ ਮੈਨੂੰ ਕੁਐਸਚਨ ਆਉਂਦੇ ਸਨ ਬੱਕਰੀਆਂ ਦੇ ਬਾਰੇ, ਜੋ ਕੁਝ ਮੈਂ ਪੁੱਛ ਸਕਦਾ ਸੀ ਉਹ ਮੈਂ ਪੁੱਛ ਲਿਆ। ਅਗਰ ਨਾਜ਼ਰੀਨ ਦੇ ਜ਼ਿਹਨ 'ਚ ਕੋਈ ਸਵਾਲ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਮਾਲੂਮਾਤ ਲੈਣੀ ਹੋਣ ਤੇ ਉਹ ਜਨਾਬ ਕਮੈਂਟ ਵਿੱਚ ਆਪਣਾ ਦੇ ਦੇਣ। ਤੇ ਜ਼ਫਰ ਭਾਈ, ਜੇ ਕਿਸੇ ਨੂੰ ਇਹ ਵੀਡੀਓ ਵੇਖ ਕੇ ਤੇ ਕੋਈ ਬੱਕਰੀ ਪਸੰਦ ਆ ਜਾਏ ਵਿੱਚੋਂ, ਜੀ ਜੀ, ਤੇ ਫਿਰ ਕੀ ਕਰੋਗੇ? ਨਹੀਂ, ਇਹਨਾਂ 'ਚ ਬੱਕਰੀ ਕੋਈ ਵੀ ਸੇਲ ਵਾਲੀ ਨਹੀਂ ਹੈ ਜੀ। ਅੱਛਾ ਜੀ। ਹਾਂਜੀ, ਤੇ ਕੋਈ ਬੱਕਰੀ ਬੱਕਰਾ ਕੁਝ ਵੀ ਨਹੀਂ ਸੇਲ ਵਾਲਾ? ਬੱਕਰਾ ਸੇਲ ਹੋ ਜਾਏਗਾ ਜੀ। ਅੱਛਾ, ਬੱਕਰਾ ਇਹ ਵੱਡਾ ਜਿਹੜਾ ਇਹ ਹੁਣ ਬੱਕਰੀਆਂ ਜਿਹੜੀਆਂ ਨੇ ਕ੍ਰਾਸ ਹੋ ਜਾਣਗੀਆਂ ਨੇ, ਤੇ ਇਹ ਸੇਲ ਕਰਨਾ ਹੈ। ਠੀਕ ਹੈ। ਤੇ ਬਾਕੀ ਕੋਈ ਜਾਨਵਰ ਨਹੀਂ ਸੇਲ ਵਾਲਾ। ਤੇ ਬੱਕਰੀ ਤੇ ਵੈਸੇ ਵੀ ਅਸੀਂ ਕਦੀ ਨਹੀਂ ਸੇਲ ਕੀਤੀ ਅੱਛਾ, ਇਹ ਜਿਹੜਾ ਬਰੀਡਰ ਬੱਕਰਾ ਹੈ, ਅਗਰ ਇਹ ਸੇਲ ਹੋਵੇ, ਜੀ। ਇੱਕ ਇਮਾਨਦਾਰੀ ਦੀ ਗੱਲ ਹੈ ਹਾਂਜੀ ਕਿ 1 ਤੋਂ 10 ਤੱਕ ਦੇ ਨੰਬਰ ਅਗਰ ਹੋਣ, ਹਾਂਜੀ ਹਾਈਐਸਟ 10 ਨੰਬਰ ਅਗਰ ਕਿਸੇ ਜੀ। ਬੱਕਰੇ ਨੂੰ ਮਿਲਣ ਹਾਂਜੀ ਆਲਾ ਕੁਆਲਿਟੀ ਤੇ ਲੋਐਸਟ 1 ਨੰਬਰ ਦਿੱਤਾ ਜਾਏ, ਜੀ ਜੀ। ਇਸ ਬੱਕਰੇ ਨੂੰ ਕਿੰਨੇ ਨੰਬਰ ਦਿਓਗੇ? ਇਹ ਕੁਆਲਿਟੀ ਦੇ ਵਿੱਚ ਪੂਰਾ ਹੈ ਜੀ। ਠੀਕ ਹੈ। ਕੁਆਲਿਟੀ ਵਿੱਚ ਕੋਈ ਫਰਕ ਨਹੀਂ। ਫਰਕ ਇਹਦਾ ਫੇਰ ਉਹੀ ਹੈ, ਥੋੜਾ ਕਮਜ਼ੋਰ ਵਾਲਾ। ਉਹ ਤੇ ਮਤਲਬ ਹਾਂਜੀ। ਖਿਦਮਤ ਨਾਲ ਫਿਰ ਵੱਧ ਹੀ ਜਾਏਗਾ। ਤੁਸੀਂ ਬੱਕਰੇ ਦਾ ਜਿਹੜਾ ਫੇਸ, ਸਿੰਗ, ਹਾਂ। ਕੰਨ, ਲੱਤਾਂ, ਇਹ ਹੀ ਚੀਜ਼ਾਂ ਹੁੰਦੀਆਂ ਜੀ ਮੇਨ। ਦੂਸਰਾ ਬਰੀਡਿੰਗ ਵਾਸਤੇ ਅਸੀਂ ਦੇਖਨੇ ਕਿ ਬੱਕਰਾ ਥੱਲਿਓਂ ਕਿਵੇਂ ਦਾ ਹੈ। ਹੂੰ। ਉਹ ਜਿਹੜਾ ਨਾ ਜੀ, ਉਹ ਇੰਤਹਾਈ ਖੂਬਸੂਰਤ ਹੈ ਥੱਲਿਓਂ, ਕਿ ਜਿਹੜੀਆਂ ਬੱਚੇ ਦੇ ਅੱਗੇ ਹੋਣਗੇ ਚੱਡੇਬਾਜ਼ ਹੋਣਗੇ। ਅੱਛਾ, ਹਾਂਜੀ। ਉਹ ਕਿਸ ਤਰ੍ਹਾਂ? ਇਹ ਜਿਹੜੇ ਥੱਲੇ ਦੇ ਪਤਾਲੂ ਨੇ ਜਿੱਡੇ ਵੱਡੇ ਹੋਣਗੇ, ਉਸ ਹਿਸਾਬ ਨਾਲ ਬੱਕਰੀਆਂ ਦੇ ਅੱਗੇ ਚੱਡੇ ਹੋਣਗੇ। ਠੀਕ ਹੈ। ਅੱਛਾ, ਇਹ ਇੱਕ ਮੈਨੂੰ ਯਾਦ ਆ ਗਿਆ, ਮੈਂ 2 ਬੰਦਿਆਂ ਕੋਲ ਸੁਣਿਆ ਸੀ, ਜਿਸ ਤਰ੍ਹਾਂ ਇਹ ਦੋ ਫਾੜ ਹੁੰਦੇ ਨੇ ਹਾਂਜੀ ਆਂਡਾ, ਹਾਂਜੀ। ਇਹਦਾ ਵੀ ਫਰਕ ਪੈਂਦਾ ਹੈ ਕੋਈ? ਇਹ ਜੀ ਪਹਿਲੇ ਤੇ ਕਨਸੈਪਟ ਇਹੀ ਸੀਗਾ ਕਿ ਅਲੱਗ-ਅਲੱਗ ਹੋਣੇ ਚਾਹੀਦੇ ਆ। ਹਾਂਜੀ। ਲੇਕਿਨ ਹੁਣ ਜਿਹੜਾ ਵਾ ਜੀ, ਉਹ ਸ਼ਿਕਾਰੀ ਜਿਹੜੇ ਕੁਛ ਕਹਿੰਦੇ ਆ ਜੀ, ਇਹ ਜਿਹੜੇ ਇਕੱਠੇ ਹੁੰਦੇ ਆ ਉਹਦੇ ਨਾਲ ਚੱਡਾ ਜਿਹੜਾ ਬਜਮਾ ਹੁੰਦਾ ਹੈ, ਜੀ। ਤੇ ਉਹ ਕੱਲੇ-ਕੱਲੇ ਦਾ ਚੱਡਾ ਟੁੱਟਵਾ ਹੁੰਦਾ ਹੈ। ਅੱਛਾ, ਲੇਕਿਨ ਸਾਡਾ ਤੇ ਇਹਦੇ ਤੇ ਕੋਈ ਯਕੀਨ ਨਹੀਂ ਹੈ ਜੀ। ਠੀਕ ਸਾਡੇ ਹੈ। ਕੋਲ ਤੇ ਆਉਂਦੇ ਨੇ, ਉਹਦੇ ਵਿੱਚ ਅਲੱਗ-ਅਲੱਗ ਵਾਲੇ ਵੀ ਆ ਜਾਂਦੇ ਨੇ ਬੱਕਰੇ। ਥੱਲੇ ਦੇਖੋ ਹੁਣ ਇਹ ਥੱਲਿਓਂ ਅਲੱਗ ਨੇ, ਜੀ ਜੀ, ਉੱਤੋਂ ਜਿਹੜੀਆਂ ਜੁੜੀਆਂ ਨੇ ਉਹ ਜੁੜੀਆਂ ਨੇ। ਤੇ ਇਹਦੇ ਚ ਅੱਗੇ ਇਹਦੀਆਂ ਪੱਠਾਂ ਦਾ ਕੋਈ ਫਰਕ ਨਹੀਂ ਮਤਲਬ ਫੀਲ ਹੋਇਆ? ਨਹੀਂ, ਕੋਈ ਫੀਲ ਨਹੀਂ ਹੋਇਆ ਜੀ। ਠੀਕ ਹੈ। ਓਰੀਜਨਲ ਇਹ ਜੀ ਕਿ ਇਹਨਾਂ ਤੋਂ ਜਿਹੜੀ ਬਰੀਡ ਆਵੇ ਨਾ, ਉਹਦੇ ਚੱਡੇ ਜਿਹੜੇ ਨਾ ਜੀ ਗਾੜਵੇਂ ਹੋਣੇ ਚਾਹੀਦੇ, ਵਿੱਚ ਲੱਗੇ ਹੋਣੇ ਚਾਹੀਦੇ, ਟੁੱਟੇ ਨਹੀਂ ਹੋਣੇ ਚਾਹੀਦੇ। ਟੁੱਟੇ ਨਹੀਂ ਹੋਣੇ ਹਾਂਜੀ, ਤੇ ਵੱਡੇ ਹੋਣੇ ਚਾਹੀਦੇ ਆ। ਸਹੀ 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 ਸਹੀ। ਯਾਨੀ ਜਿਸ ਤਰ੍ਹਾਂ ਉਹ ਲਮਕੇ ਹੋਏ ਹੁੰਦੇ ਨੇ ਉਸ ਤਰ੍ਹਾਂ ਨਹੀਂ ਹੋਣੇ ਨਹੀਂ, ਲਮਕੇ ਨਹੀਂ ਹੋਣੇ ਚਾਹੀਦੇ। ਹਾਂ। ਜਿਹੜੇ ਬਹੁਤ ਵੱਡੇ ਲੰਮੇ ਥਣ ਹੁੰਦੇ ਨੇ ਜੀ, ਉਹ ਤੇ ਮੁਸੀਬਤ ਹੁੰਦੀ ਬੱਕਰੀਆਂ ਵਾਸਤੇ। ਜੀ ਜੀ ਜੀ, ਉਹ ਥਣ ਇਨਫੈਕਸ਼ਨ ਪੂਰਾ ਜਿਹਾ ਹੋਣਾ ਚਾਹੀਦਾ, ਚੱਡਾ ਜਿਹੜਾ ਨਾਲ ਲੱਗਾ ਹੋਣਾ ਚਾਹੀਦਾ। ਹੂੰ। ਠੀਕ ਹੋ ਗਿਆ, ਠੀਕ ਹੋ ਗਿਆ। ਔਰ ਬਾਕੀ ਬਰੀਡਸ ਜਿਸ ਤਰ੍ਹਾਂ ਮੱਖੀ ਚੀਨੀ ਕੁਝ ਇਲਾਕਿਆਂ 'ਚ? ਮੱਖੀ ਚੀਨੀ ਹੈ ਜੀ ਸਾਡੇ ਕੋਲ 50 ਸਾਲ ਰਹੀ ਹੈ ਜੀ, ਮੱਖੀ ਚੀਨੀ ਬਰੀਡ। ਅੱਛਾ, ਤੇ ਉਹ ਖਤਮ ਕੀਤੀ ਹੈ ਮੱਖੀ ਚੀਨੀ। ਕੀ ਵਜ੍ਹਾ?
ਉਹ ਇੱਕ ਤੇ ਜੀ ਉਸ ਬਰੀਡ ਵਾਸਤੇ ਬੱਕਰਾ ਇੱਧਰ ਸਾਡੇ ਏਰੀਆ 'ਚ ਨਹੀਂ ਮਿਲਦਾ, ਬਹਾਵਲ ਨਗਰ ਵਾਲੀ ਸਾਈਡ ਤੋਂ ਮਿਲਦਾ ਸੀਗਾ। ਠੀਕ ਹੈ। ਉਹ ਲੈ ਕੇ ਆਨੇ ਸਾਂ ਤੇ ਕਨਫਰਮ ਨਹੀਂ ਹੁੰਦਾ ਸੀ ਵੀ ਅੱਛਾ ਹੈ ਜਾਂ ਬੁਰਾ ਹੈ। ਉਹ ਚੇਂਜਿੰਗਸ ਹੋ ਗਈਆਂ। ਫਿਰ ਇਹ ਇੱਕ ਹੈ ਸਾਡੇ ਕੋਲ ਅਜੇ ਉਸ ਬਰੀਡ ਦੇ ਵਿੱਚ ਮੱਖੀ ਚੀਨੀ, ਤੁਹਾਨੂੰ ਦਿਖਾ ਦਿੰਦੇ ਆ, ਇਹ ਦੇਖੋ। ਹਾਂ ਪਹਿਲੇ ਇਹੀ ਸਨ ਜੀ ਸਾਰੀਆਂ, ਠੀਕ ਹੈ। ਇਹ ਖਤਮ ਕਰ ਦਿੱਤੀਆਂ ਹੁਣ ਤੇ। ਵੈਸੇ ਇਨਦੀ ਗਰੋਥ ਦਾ ਜਾਂ ਵਜ਼ਨ ਦਾ ਜਾਂ ਰੇਟ ਦਾ ਕੋਈ ਫਰਕ ਲੱਗਦਾ ਹੈ ਜਾਂ ਸੇਮ ਹੀ? ਅਗਰ ਰੇਟ ਦਾ ਆਪਣੇ ਇਸ ਏਰੀਆ ਦੇ ਵਿੱਚ ਰੇਟ ਦਾ ਫਰਕ ਹੈ। ਬਹਾਵਲ ਨਗਰ ਸਾਈਡ ਦੇ ਉੱਤੇ ਮਦਰਸਾ ਮੰਡੀ, ਉਧਰ ਮੱਖੀ ਚੀਨੀ ਦਾ ਰੇਟ ਜ਼ਿਆਦਾ ਹੈ। ਠੀਕ। ਤੇ ਇੱਧਰ ਜਿਹੜਾ ਇਹ ਨਾਗਰੀ ਦਾ ਜ਼ਿਆਦਾ ਹੈ। ਨਾਗਰੀ ਦਾ ਵੈਸੇ ਸਾਨੂੰ ਤੇ ਕੋਈ ਫਰਕ ਨਹੀਂ ਮਹਿਸੂਸ ਹੋਇਆ ਇਹਨਾਂ ਦੇ ਬੱਚਿਆਂ ਦੇ ਹਾਈਟ 'ਚ, ਦੁੱਧ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਫਰਕ ਨਹੀਂ ਨਜ਼ਰ ਆਇਆ। ਸਾਡੇ ਕੋਲ ਜਿਹੜੀਆਂ ਸੀ ਪਹਿਲੇ ਮੱਖੀ ਚੀਨੀਆਂ ਬੱਕਰੀਆਂ ਸੀ, ਇਹ ਨਾਗਰੀਆਂ ਨਾਲ ਵੱਡੀਆਂ ਵੱਡੀਆਂ ਸਨ। ਬੜੀ ਪੁਰਾਣੀ ਬਰੀਡ ਸੀ। ਮੱਖੀ ਚੀਨੀ ਦੇ ਬਾਰੇ ਇੱਕ ਗੱਲ ਕਹੀ ਜਾਂਦੀ, ਕਹਿੰਦੇ ਜੀ ਉਹ ਬੜੀਆਂ ਸਹਿਣ ਵਾਲੀਆਂ ਹੁੰਦੀਆਂ ਨੇ ਸਰਦੀ ਗਰਮੀ ਨੂੰ। ਨਹੀਂ, ਇਹ ਤੇ ਇੱਕ ਹੀ ਇਹਨਾਂ ਬੀਤਲ ਦੀ ਇੱਕ ਹੀ ਨਸਲ ਹੈ। ਇਹਦੇ ਵਿੱਚ ਮੱਖੀ ਚੀਨੀ ਆ ਜਾਵੇ, ਇਹ ਆ ਜਾਵੇ, ਉਹ ਜਿਹੜੀਆਂ ਨੇ ਇਧਰ ਹੈ ਨੇ ਡੇਰਾ ਗਾਜ਼ੀ ਖਾਨ ਵਾਲੀ ਸਾਈਡ ਦੀਆਂ ਬਰੀਡ ਤੇ ਇੱਕ ਬੀਤਲ ਹੈ ਨਾ ਜੀ ਇਹਨਾਂ ਦੀ ਪਿੱਛੇ। ਠੀਕ ਠੀਕ। ਅੱਗੋਂ ਇਹਨਾਂ ਦੀ ਕੈਟਾਗਰੀ ਹੈ, ਵਿੱਚ ਨਾਗਰਾ ਆ ਜਾਂਦੀ ਨੇ, ਉਹ ਗੁਲਾਬੀ ਆ ਜਾਂਦੀਆਂ ਨੇ, ਇਹ ਮੱਖੀ ਚੀਨੀ ਆ ਜਾਂਦੀਆਂ ਨੇ। ਠੀਕ ਹੈ। ਉਹ ਗੁਲਾਬੀ ਵੀ ਡੇਰੇ ਵਾਲੀ? ਜੀ ਜੀ, ਗੁਲਾਬੀ ਬੀਤਲ ਹੀ ਹੈ। ਬੀਤਲ ਹੈ। ਯਾਨੀ ਕਿ ਉਹ ਗੋਤ ਅੱਗੋਂ ਇਹਨਾਂ ਦੀ ਵੱਖਰੀ ਹੋ ਗਈ, ਸਬ ਕਾਸਟ ਵੱਖਰੀ ਹੋ ਗਈ, ਬਾਕੀ ਇੱਕ ਦਾਦੇ ਦੀ ਔਲਾਦ। ਜੀ ਜੀ, ਸਹੀ ਸਹੀ ਸਹੀ। ਬੱਕਰੀਆਂ ਪਾਲਣ ਵਾਸਤੇ, ਸਾਂਭਣ ਵਾਸਤੇ ਕੋਈ ਆਪਣੀ ਤਰਫੋਂ ਤੁਸੀਂ ਕੋਈ ਦੋਸਤਾਂ ਨੂੰ ਮਸ਼ਵਰਾ ਦੇਣਾ ਚਾਹੋ? ਬੱਕਰੀਆਂ ਸਾਂਭਣ ਵਾਸਤੇ ਮਸ਼ਵਰਾ ਇਹ ਹੈ ਕਿ ਜਿਹੜਾ ਬੰਦਾ ਬੱਕਰੀਆਂ ਰੱਖਦਾ ਹੈ ਨਾ ਜੀ, ਉਹ ਕਮ ਸੇ ਕਮ ਸਵੇਰ ਦੁਪਹਿਰ ਸ਼ਾਮ ਬੱਕਰੀਆਂ ਨੂੰ ਦੇਖੇ ਜ਼ਰੂਰ। ਠੀਕ ਹੈ। ਇਹ ਨਾ ਹੋਵੇ ਜੀ ਕਿ ਉਹ ਬੱਕਰੀਆਂ ਰੱਖ ਕੇ ਤੇ ਨੌਕਰਾਂ ਤੇ ਕੰਮ ਛੱਡ ਦੇਵੇ। ਹਾਂ, ਬੜਾ ਸੈਂਸਿਟਿਵ ਜਿਹਾ ਜਾਨਵਰ ਹੈ ਜੀ। ਬੜੀ ਛੇਤੀ ਸਰਦੀ ਗਰਮੀ ਨੂੰ ਮਹਿਸੂਸ ਕਰ ਜਾਂਦਾ ਹੈ ਤੇ ਬਿਮਾਰੀ ਦਾ ਅਟੈਕ ਜਿਹੜਾ ਹੈ ਉਹ ਵੀ ਇਹਨਾਂ ਨੂੰ ਮੌਸਮੀ ਬਿਮਾਰੀਆਂ ਆਉਂਦੀਆਂ ਨੇ। ਜਿਸ ਨੂੰ ਤੁਹਾਡੇ ਸਾਹਮਣੇ ਵੈਕਸੀਨ ਹੋਣ ਡਈ ਸੀ, ਅਗਰ ਇਹ ਨਾ ਕਰਾਈਏ ਤੇ ਲਾਜ਼ਮੀ ਇਹਨਾਂ ਤੇ ਅਟੈਕ ਆਏਗਾ। ਅਟੈਕ। ਅੱਛਾ, ਹੁਣ ਸਰਦੀ ਆ ਰਹੀ ਹੈ ਤੇ ਰਾਤ ਨੂੰ ਤੁਸੀਂ ਕਿੱਥੇ ਬੰਨਣਾ ਹੈ? ਰਾਤ ਨੂੰ ਇਹਨਾਂ ਨੂੰ ਅੰਦਰ ਬੰਨਾਂਗੇ ਜੀ। ਠੀਕ ਹੈ, ਉਹ ਅਲੱਗ ਤੋਂ ਕਮਰਾ ਹੈ? ਜੀ ਜੀ, ਠੀਕ ਹੈ।